ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਜੂਨ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਮਿਸਾਲ, ਖੁਦਾਵੰਦ ਨੇ ਹਿਕਮਤ ਨਾਲ ਧਰਤੀ ਦੀ ਨਿਉ ਰੱਖੀ ਤੇ ਸਿਆਣ ਨਾਲ ਅਸਮਾਨ ਨੂੰ ਕਾਇਮ ਕੀਤਾ। ਜਵਾਬੀ ਪੜ੍ਹਾਈ। ਜ਼ਬੂਰ: ਆਓ ਅਸੀਂ ਰੱਬ ਦੇ ਸਾਹਮਣੇ ਨਗਮਾ ਸਰਾਈ ਕਰੀਏ, ਆਪਣੀ ਚਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰ ਕਰਦਿਆਂ ਹੋਏ ਉਹਦੇ ਕੋਲ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਉਹਦੇ ਅੱਗੇ ਖੁਸ਼ੀ ਨਾਲ ਲਲਕਾਰੀਏ, ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਾਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ, ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਗੋਡੇ ਟੇਕੀਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦੀ ਹਮਦ ਕਰੋ, ਅਸਮਾਨ ਉੱਤੋਂ ਖੁਦਾਵੰਦ ਦੀ ਹਮਦ ਕਰੋ, ਉਚਾਈਆਂ ਉੱਤੇ ਉਹਦੀ ਹਮਦ ਕਰੋ। ਐ ਉਹਦੇ ਫਰਿਸ਼ਤਿਓ, ਸਾਰੇ ਉਹਦੀ ਹਮਦ ਕਰੋ। ਐ ਉਹਦੇ ਲਸ਼ਕਰੋ, ਸਾਰੇ ਉਹਦੀ ਹਮਦ ਕਰੋ। ਐ ਸੂਰਜ, ਐ ਚੰਨ, ਉਹਦੀ ਹਮਦ ਕਰੋ। ਐ ਚਮਕਦੇ ਤਾਰਿਓ, ਉਹਦੀ ਹਮਦ ਕਰੋ। ਐ ਫਲਕੁਲ ਅਫਲਾਕ, ਉਹਦੀ ਹਮਦ ਕਰੋ। ਤੇ ਤੂੰ ਵੀ ਐ ਫਿਜ਼ਾ ਦੇ ਪਾਣੀ, ਇਹ ਸਾਰੇ ਰੱਬ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਇਹ ਪੈਦਾ ਹੋ ਗਏ। ਯਸਾਇਆ: ਜਿਨ੍ਹੇ ਅਸਮਾਨ ਨੂੰ ਪੈਦਾ ਕੀਤਾ ਤੇ ਤਾਣ ਦਿੱਤਾ, ਜਿਨ੍ਹੇ ਧਰਤੀ ਨੂੰ ਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਏ ਫੈਲਾਇਆ, ਤੇ ਜਿਹੜਾ ਉਹਦੇ ਬਸ਼ਿੰਦਿਆਂ ਨੂੰ ਸਾਹ ਤੇ ਉਹਦੇ ਉੱਤੇ ਟੁਰਨ ਵਾਲਿਆਂ ਨੂੰ ਰੂਹ ਦਿੰਦਾ ਏ, ਯਾਨੀ ਖੁਦਾਵੰਦ ਰੱਬ ਇੰਜ ਆਖਦਾ ਏ, ਮੈਂ ਖੁਦਾਵੰਦ ਨੇ ਤੈਨੂੰ ਸੱਚਾਈ ਨਾਲ ਬੁਲਾਇਆ, ਮੈਂ ਹੀ ਤੇਰਾ ਹੱਥ ਫੜਾਂਗਾ ਤੇ ਤੇਰੀ ਹਿਫਾਜ਼ਤ ਕਰਾਂਗਾ, ਤੇ ਲੋਕਾਂ ਦੇ ਅਹਿਦ ਤੇ ਕੌਮਾਂ ਦੀ ਲੋਅ ਲਈ ਤੈਨੂੰ ਦੇਵਾਂਗਾ, ਭਈ ਤੂੰ ਅੰਨ੍ਹਿਆਂ ਦੀਆਂ ਅੱਖੀਆਂ ਖੋਲ੍ਹੇ ਤੇ ਅਸੀਰਾਂ ਨੂੰ ਕੈਦ ਵਿੱਚੋਂ ਕੱਢੇ, ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦਖਾਨੇ ਵਿੱਚੋਂ ਛੁਡਾਏ। ਯਹੋਵਾ ਮੈਂ ਹੀ ਹਾਂ, ਇਹੀ ਮੇਰਾ ਨਾਂ ਹੈ। ਮੈਂ ਆਪਣਾ ਜਲਾਲ ਕਿਸੇ ਦੂਜੇ ਲਈ ਤੇ ਆਪਣੀ ਹਮਦ ਖੋਦੀਆਂ ਹੋਈਆਂ ਮੂਰਤਾਂ ਲਈ ਰਵਾ ਨਾ ਰੱਖਾਂਗਾ। ਨਹਮੀਆ: ਤੂੰ ਹੀ ਇਕੱਲਾ ਖੁਦਾਵੰਦ ਏ, ਤੂੰ ਅਸਮਾਨ ਤੇ ਅਸਮਾਨਾਂ ਦੇ ਅਸਮਾਨ ਨੂੰ ਤੇ ਉਹਦੇ ਸਾਰੇ ਲਸ਼ਕਰਾਂ ਨੂੰ ਤੇ ਧਰਤੀ ਨੂੰ ਤੇ ਜੋ ਕੁਝ ਉਹਦੇ ਉੱਤੇ ਹੈ, ਸਮੁੰਦਰਾਂ ਨੂੰ ਤੇ ਜੋ ਕੁਝ ਉਹਨਾਂ ਦੇ ਵਿੱਚ ਹੈ ਬਣਾਇਆ, ਤੇ ਤੂੰ ਉਹਨਾਂ ਸਾਰਿਆਂ ਦਾ ਪਰਵਰਦਿਗਾਰ ਏ, ਤੇ ਅਸਮਾਨ ਦਾ ਲਸ਼ਕਰ ਤੈਨੂੰ ਸਜਦਾ ਕਰਦਾ ਏ। ਮੱਤੀ: ਜਦ ਯਿਸੂ ਆਪਣੇ 12 ਚੇਲਿਆਂ ਨੂੰ ਹੁਕਮ ਦੇ ਹਟਿਆ ਤੇ ਇੰਜ ਹੋਇਆ ਭਈ ਉੱਥੋਂ ਟੁਰ ਗਿਆ, ਤਾਂ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਤਾਲੀਮ ਦੇਵੇ ਤੇ ਮੁਨਾਦੀ ਕਰੇ। ਉਹ ਉਸ ਵੇਲੇ ਉਹਨਾਂ ਸ਼ਹਿਰਾਂ ਨੂੰ ਮੁਲਾਮਤ ਕਰਨ ਲੱਗਿਆ ਜਿਨ੍ਹਾਂ ਵਿੱਚ ਉਹਦੇ ਅਕਸਰ ਮੌਜਜ਼ੇ ਜ਼ਾਹਰ ਹੁੰਦੇ ਸੀ, ਕਿਉਂ ਜੇ ਉਹਨਾਂ ਨੇ ਤੋਬਾ ਨਹੀਂ ਕੀਤੀ ਸੀ। ਐ ਖਰਾਜ਼ੀਨ, ਤੇਰੇ ਉੱਤੇ ਅਫਸੋਸ, ਐ ਬੈਤਸਦਾ, ਤੇਰੇ ਉੱਤੇ ਅਫਸੋਸ, ਕਿਉਂ ਜੇ ਜਿਹੜੇ ਮੌਜਜ਼ੇ ਤੇਰੇ ਵਿੱਚ ਜ਼ਾਹਿਰ ਹੋਏ, ਜੇ ਸਦੂਮ ਵਿੱਚ ਹੁੰਦੇ ਤੇ ਅੱਜ ਤੀਕਰ ਕਾਇਮ ਰਹਿੰਦਾ। ਪਰ ਮੈਂ ਤੈਨੂੰ ਆਖਦਾ ਵਾਂ ਭਈ ਅਦਾਲਤ ਦੇ ਦਿਨ ਸੌਰ ਤੇ ਸੈਦਾਦ ਦਾ ਹਾਲ ਤੁਹਾਡੇ ਹਾਲ ਨਾਲੋਂ ਬਹੁਤਾ ਬਰਦਾਸ਼ਤ ਦੇ ਕਾਬਲ ਹੋਵੇਗਾ। ਤੇ ਐ ਕੁਫਰਨਹੂਮ, ਕੀ ਤੂੰ ਅਸਮਾਨ ਤੀਕਰ ਉੱਚਾ ਕੀਤਾ ਜਾਵੇਗਾ? ਤੂੰ ਤੇ ਆਲਮਾ ਅਰਵਾ ਵਿੱਚ ਉਤਰੇਂਗਾ, ਕਿਉਂ ਜੇ ਜਿਹੜੇ ਮੌਜਜ਼ੇ ਤੇਰੇ ਵਿੱਚ ਜ਼ਾਹਿਰ ਹੋਏ, ਜੇ ਸਦੂਮ ਵਿੱਚ ਹੁੰਦੇ ਤੇ ਅੱਜ ਤੀਕਰ ਕਾਇਮ ਰਹਿੰਦਾ। ਪਰ ਮੈਂ ਤੈਨੂੰ ਆਖਦਾ ਵਾਂ ਭਈ ਅਦਾਲਤ ਦੇ ਦਿਨ ਸਦੂਮ ਦੇ ਇਲਾਕੇ ਦਾ ਹਾਲ ਤੇਰੇ ਹਾਲ ਨਾਲੋਂ ਬਹੁਤਾ ਬਰਦਾਸ਼ਤ ਦੇ ਕਾਬਲ ਹੋਵੇਗਾ। ਉਸ ਵੇਲੇ ਯਿਸੂ ਨੇ ਆਖਿਆ, ਐ ਬਾਪ, ਅਸਮਾਨ ਤੇ ਧਰਤੀ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਦਾ ਵਾਂ ਭਈ ਤੂੰ ਇਹ ਗੱਲਾਂ ਸਿਆਣਿਆਂ ਤੇ ਅਕਲਮੰਦਾਂ ਤੋਂ ਲੁਕੋਈਆਂ ਤੇ ਬਾਲਾਂ ਉੱਤੇ ਜ਼ਾਹਿਰ ਕੀਤੀਆਂ। ਹਾਂ ਐ ਬਾਪ, ਕਿਉਂ ਜੇ ਤੈਨੂੰ ਇੰਜ ਹੀ ਚੰਗਾ ਲੱਗਿਆ। ਮੇਰੇ ਪਿਓ ਵੱਲੋਂ ਮੈਨੂੰ ਸਭ ਕੁਝ ਦਿੱਤਾ ਗਿਆ ਏ, ਤੇ ਕੋਈ ਪੁੱਤਰ ਨੂੰ ਨਹੀਂ ਜਾਣਦਾ ਸਿਵਾਏ ਪਿਓ ਦੇ, ਤੇ ਕੋਈ ਪਿਓ ਨੂੰ ਨਹੀਂ ਜਾਣਦਾ ਸਿਵਾਏ ਪੁੱਤਰ ਦੇ ਤੇ ਉਹਦੇ ਜਿਹਦੇ ਉੱਤੇ ਪੁੱਤਰ ਉਹਨੂੰ ਜ਼ਾਹਿਰ ਕਰਨਾ ਚਾਹਵੇ। ਐ ਮਿਹਨਤ ਕਰਨ ਵਾਲੇ ਤੇ ਭਾਰ ਨਾਲ ਦੱਬੇ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ।
ਮੇਰਾ ਜੂਆ ਆਪਣੇ ਉੱਤੇ ਚੁੱਕ ਲਵੋ ਤੇ ਮੈਥੋਂ ਸਿੱਖੋ, ਕਿਉਂ ਜੇ ਮੈਂ ਹਲੀਮ ਤੇ ਦਿਲ ਦਾ ਫਰੋਤਨ ਵਾਂ ਤੇ ਤੁਹਾਡੀਆਂ ਜਾਨਾਂ ਆਰਾਮ ਪਾਉਣਗੀਆਂ, ਕਿਉਂ ਜੇ ਮੇਰਾ ਜੂਆ ਮੁਲਾਇਮ ਏ ਤੇ ਮੇਰਾ ਬੋਝ ਹਲਕਾ ਏ। ਮੱਤੀ। ਜਦ ਉਹ ਜੱਥੇ ਨੂੰ ਇਹ ਆਖ ਰਿਹਾ ਸੀ ਤੇ ਉਹਦੀ ਮਾਂ ਤੇ ਭਰਾ ਬਾਹਰ ਖੜੇ ਸੀ ਤੇ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਸੀ। ਕਿਸੇ ਨੇ ਉਹਨੂੰ ਆਖਿਆ, ਵੇਖ, ਤੇਰੀ ਮਾਂ ਤੇ ਤੇਰਾ ਭਰਾ ਬਾਹਰ ਖੜੇ ਨੇ ਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ। ਉਹਨੇ ਖਬਰ ਦੇਣ ਵਾਲੇ ਨੂੰ ਜਵਾਬ ਵਿੱਚ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਤੇ ਆਪਣੇ ਚੇਲਿਆਂ ਵੱਲ ਹੱਥ ਵਧਾ ਕੇ ਆਖਿਆ, ਵੇਖੋ ਮੇਰੀ ਮਾਂ ਤੇ ਮੇਰੇ ਭਰਾ ਇਹ ਨੇ। ਕਿਉਂ ਜੇ ਜਿਹੜਾ ਵੀ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਟੁਰੇਗਾ, ਉਹ ਹੀ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਂ ਹੈ। ਯਰਮੀਆ। ਖੁਦਾਵੰਦ ਸੱਚਾ ਰੱਬ ਏ, ਉਹ ਜ਼ਿੰਦਾ ਰੱਬ ਤੇ ਹਮੇਸ਼ਾ ਦਾ ਬਾਦਸ਼ਾਹ ਏ। ਉਹਦੇ ਗੁੱਸੇ ਨਾਲ ਧਰਤੀ ਕੰਬਦੀ ਏ ਤੇ ਕੌਮਾਂ ਵਿੱਚ ਉਹਦੇ ਗੁੱਸੇ ਦੀ ਤਾਬ ਨਹੀਂ। ਤੁਸੀਂ ਉਹਨਾਂ ਨੂੰ ਇਹ ਆਖਣਾ ਪਈ, ਇਹ ਮਾਬੂਦ ਜਿਨ੍ਹਾਂ ਨੇ ਅਸਮਾਨ ਤੇ ਧਰਤੀ ਨੂੰ ਨਹੀਂ ਬਣਾਇਆ, ਧਰਤੀ ਉੱਤੋਂ ਤੇ ਅਸਮਾਨ ਦੇ ਹੇਠਾਂ ਤਬਾਹ ਹੋ ਜਾਣਗੇ। ਉਹਨੇ ਹੀ ਆਪਣੀ ਕੁਦਰਤ ਨਾਲ ਧਰਤੀ ਨੂੰ ਬਣਾਇਆ, ਉਹਨੇ ਹੀ ਆਪਣੀ ਕੁਦਰਤ ਨਾਲ ਜਹਾਨ ਨੂੰ ਕਾਇਮ ਕੀਤਾ ਤੇ ਆਪਣੀ ਸਿਆਣ ਨਾਲ ਅਸਮਾਨ ਨੂੰ ਤਾਣ ਦਿੱਤਾ। ਉਹਦੀ ਆਵਾਜ਼ ਨਾਲ ਅਸਮਾਨ ਵਿੱਚ ਪਾਣੀ ਦੀ ਫਰਾਵਾਨੀ ਹੁੰਦੀ ਏ ਤੇ ਉਹ ਧਰਤੀ ਦੀ ਇੰਤਹਾ ਤੋਂ ਬੁਖਾਰਤ ਬਣਾਉਂਦਾ ਏ। ਉਹ ਮੀਂਹ ਲਈ ਬਿਜਲੀ ਚਮਕਾਉਂਦਾ ਏ ਤੇ ਆਪਣੇ ਖਜ਼ਾਨਿਆਂ ਵਿੱਚੋਂ ਹਵਾ ਚਲਾਉਂਦਾ ਏ। ਮੁਕਾਸ਼ਫਾ। ਮੈਂ ਰੂਹ ਵਿੱਚ ਆ ਗਿਆ ਤੇ ਕੀ ਵੇਖਦਾ ਵਾਂ ਵੀ ਅਸਮਾਨ ਉੱਤੇ ਇੱਕ ਤਖਤ ਰੱਖਿਆ ਏ ਤੇ ਉਸ ਤਖਤ ਉੱਤੇ ਕੋਈ ਬੈਠਾ ਏ ਤੇ ਉਸ ਤਖਤ ਦੇ ਆਲ ਦੁਆਲ 24 ਤਖਤ ਨੇ ਤੇ ਉਹਨਾਂ ਤਖਤਾਂ ਉੱਤੇ 24 ਬਜ਼ੁਰਗ ਚਿੱਟੀ ਪੋਸ਼ਾਕ ਪਾਏ ਹੋਏ ਬੈਠੇ ਨੇ ਤੇ ਉਹਨਾਂ ਦੇ ਸਿਰਾਂ ਉੱਤੇ ਸੋਨੇ ਦੇ ਤਾਜ ਨੇ। ਤੇ ਉਹ 24 ਬਜ਼ੁਰਗ ਉਹਦੇ ਸਾਹਮਣੇ ਜਿਹੜਾ ਤਖਤ ਉੱਤੇ ਬੈਠਿਆ ਏ ਡਿੱਗ ਪੈਣਗੇ ਤੇ ਉਹਨੂੰ ਸਜਦਾ ਕਰਨਗੇ, ਜਿਹੜਾ ਹਮੇਸ਼ਾ ਤੀਕਰ ਜਿਉਂਦਾ ਰਹੇਗਾ, ਤੇ ਆਪਣੇ ਤਾਜ ਇਹ ਆਖਦਿਆਂ ਹੋਏ ਉਸ ਤਖਤ ਦੇ ਸਾਹਮਣੇ ਧਰ ਦੇਣਗੇ ਭਈ ਐ ਸਾਡੇ ਖੁਦਾਵੰਦ ਤੇ ਰੱਬ, ਤੂੰ ਹੀ ਵਡਿਆਈ ਤੇ ਇੱਜ਼ਤ ਤੇ ਕੁਦਰਤ ਦੇ ਲਾਇਕ ਏ, ਕਿਉਂ ਜੇ ਤੂੰ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਤੇ ਉਹ ਤੇਰੀ ਮਰਜ਼ੀ ਨਾਲ ਸੀ ਤੇ ਪੈਦਾ ਹੋਈਆਂ। ਮੁਕਾਸ਼ਫਾ। ਫਿਰ ਮੈਂ ਇੱਕ ਹੋਰ ਫਰਿਸ਼ਤੇ ਨੂੰ ਅਸਮਾਨ ਦੇ ਵਿਚਕਾਰ ਉੱਡਦਿਆਂ ਵੇਖਿਆ, ਜਿਹਦੇ ਕੋਲ ਧਰਤੀ ਉੱਤੇ ਰਹਿਣ ਵਾਲਿਆਂ ਦੀ ਹਰ ਕੌਮ ਤੇ ਕਬੀਲੇ ਤੇ ਅਹਿਲੇ ਜ਼ੁਬਾਨ ਤੇ ਉਮਤ ਨੂੰ ਸੁਣਾਉਣ ਲਈ ਹਮੇਸ਼ਾ ਦੀ ਖੁਸ਼ਖਬਰੀ ਸੀ। ਤੇ ਉਹਨੇ ਬੜੀ ਆਵਾਜ਼ ਨਾਲ ਆਖਿਆ, ਕਿਉਂ ਜੇ ਉਹਦੀ ਅਦਾਲਤ ਦਾ ਵੇਲਾ ਆ ਗਿਆ ਏ ਤੇ ਉਹਦੀ ਹੀ ਇਬਾਦਤ ਕਰੋ, ਜਿਨ੍ਹੇ ਅਸਮਾਨ ਤੇ ਧਰਤੀ ਤੇ ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖਾਲਕ, ਅਸੂਲ, ਰੱਬ ਜਿਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹੁਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਹ ਆਖਣਾ ਗਲਤ ਹੈ ਭਈ ਸੱਚਾਈ ਤੇ ਗਲਤੀ ਪੈਦਾਇਸ਼ ਵਿੱਚ ਬਾਹ ਮਿਲਦੇ ਨੇ। ਯਸੂ ਦੀ ਇਲਾਹੀ ਪੈਦਾਇਸ਼ ਨੇ ਉਹਨੂੰ ਤਖਲੀਕ ਦੀਆਂ ਹਕੀਕਤਾਂ ਨੂੰ ਵਸੀ ਕਰਨ ਤੇ ਉਸ ਵਾਹਦ ਸਿਆਣ ਨੂੰ ਜਿਹੜਾ ਇਨਸਾਨ ਤੇ ਕਾਇਨਾਤ ਨੂੰ ਬਣਾਉਂਦਾ ਏ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ, ਜ਼ਾਹਰ ਕਰਨ ਲਈ ਇਨਸਾਨੀ ਤਾਕਤ ਨਾਲੋਂ ਬਹੁਤਾ ਅਤਾ ਕੀਤਾ। ਤਖਲੀਕ ਦੀ ਸਾਇੰਸ ਨੇ, ਜਿਹੜੀ ਯਸੂ ਦੀ ਪੈਦਾਇਸ਼ ਵਿੱਚ ਬਹੁਤ ਹੀ ਵਾਜ਼ਿਆ ਸੀ, ਉਹਦੇ ਬਹੁਤ ਸਿਆਣੇ ਤੇ ਘੱਟ ਸਮਝੇ ਜਾਣ ਵਾਲੇ ਕੌਲਾਂ ਨੂੰ ਇਲਹਾਮੀ ਬਣਾਇਆ ਤੇ ਇਹ ਉਹਦੇ ਹੈਰਾਨ ਕਰਨ ਵਾਲੇ ਇਜ਼ਹਾਰਾਂ ਦੀ ਨਿਉ ਸੀ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਇਹ ਮਤਲਬ ਦਿੰਦਿਆਂ ਹੋਏ ਭਈ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ।
ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਲਾਮਤਨਾਹੀ ਸਿਆਣ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹੁਕਮਰਾਨੀ ਕਰਦੀ ਏ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਏ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਏ। ਇਨਸਾਨੀ ਫਹਿਮ ਇਸ ਜ਼ਹੂਰ ਨੂੰ ਉਲਟ ਕਰ ਦਿੰਦਾ ਏ ਤੇ ਖਿਆਲਾਂ ਨੂੰ ਮਾਦੀ ਆਖਦਾ ਏ। ਇਸ ਲਈ ਗਲਤ ਤਸ਼ਰੀਹ ਦੇ ਨਾਲ ਇਲਾਹੀ ਖਿਆਲ ਇਨਸਾਨੀ ਜਾਂ ਮਾਦੀ ਅਕੀਦੇ ਦੇ ਮਿਆਰ ਤੀਕਰ ਡਿੱਗਦਾ ਵਿਖਾਈ ਦਿੰਦਾ ਏ, ਜਿਹਨੂੰ ਮਾਦੀ ਇਨਸਾਨ ਆਖਿਆ ਜਾਂਦਾ ਏ, ਪਰ ਬੀਜ ਇਹਦੇ ਅੰਦਰ ਹੀ ਏ। ਬਸ ਇੰਜ ਹੀ ਜਿਵੇਂ ਇਲਾਹੀ ਸਿਆਣ ਸਭ ਕੁਝ ਏ ਤੇ ਸਭ ਕੁਝ ਪੈਦਾ ਕਰਦੀ ਏ, ਜਿਵੇਂ ਸਿਆਣ ਕਸੀਰ ਕਰਨ ਵਾਲੀ ਏ ਤੇ ਸਿਆਣ ਦਾ ਲਾਮਤਨਾਹੀ ਖਿਆਲ ਇਨਸਾਨ ਤੇ ਸੰਸਾਰ ਦੀ ਪੈਦਾਵਾਰ ਏ। ਵਾਹਦ ਜ਼ਹਾਨਤ ਜਾਂ ਸੋਚ ਦਾ ਮਫਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਏ ਜਿਹੜਾ ਇਹਦਾ ਖਾਲਕ ਏ। ਲਾਫਾਨੀਅਤ ਦੇ ਬਾਰੇ ਇਹਦੀ ਤਾਰੀਖ ਵਿੱਚ ਡਾਰਵਨ ਦਾ ਇਰਤਕਾਈ ਨਜ਼ਰੀਆ ਮਾਦੀ ਬੁਨਿਆਦਾਂ ਉੱਤੇ ਦੂਜਿਆਂ ਨਜ਼ਰੀਆਂ ਦੇ ਮੁਕਾਬਲੇ ਬਹੁਤਾ ਮੁਨਾਸਬ ਹੈ। ਮੁਖਤਸਰ ਤੌਰ ਤੇ ਡਾਰਵਨ ਦਾ ਨਜ਼ਰੀਆ ਇਹ ਹੈ ਭਈ ਸਿਆਣ ਆਪਣੇ ਆਪ ਦੇ ਮੁਖਾਲਫ ਮਾਦੇ ਨੂੰ ਜਨਮ ਦਿੰਦੀ ਏ ਤੇ ਇਸ ਮਾਦੇ ਨੂੰ ਸੰਸਾਰ ਇਨਸਾਨ ਨੂੰ ਸ਼ਾਮਲ ਕਰਕੇ ਤਕਵੀਅਤ ਦੇਣ ਲਈ ਤਾਕਤ ਦਿੰਦੀ ਏ। ਮਾਦੀ ਇਰਤਕਾ ਦੱਸਦਾ ਏ ਭਈ ਵੱਡੀ ਪਹਿਲੀ ਵਜ੍ਹਾ ਨੂੰ ਮਾਦੀ ਬਣਨਾ ਚਾਹੀਦਾ ਏ ਤੇ ਇਹਦੇ ਬਾਅਦ ਸਿਆਣ ਦੇ ਕੋਲ ਜਾਂ ਮਿੱਟੀ ਵਿੱਚ ਤੇ ਅਦਮ ਵਿੱਚ ਪਰਤ ਕੇ ਟੁਰ ਜਾਣਾ ਚਾਹੀਦਾ ਹੈ। ਸਹੀਫੇ ਬਹੁਤ ਪਾਕ ਨੇ। ਸਾਡਾ ਮਕਸਦ ਉਹਨਾਂ ਦੇ ਰੂਹਾਨੀ ਫਹਿਮ ਨੂੰ ਹਾਸਲ ਕਰਨਾ ਹੋਣਾ ਚਾਹੀਦਾ ਹੈ, ਕਿਉਂ ਜੇ ਬਸ ਫਹਿਮ ਦੇ ਰਾਹੀਂ ਹੀ ਅਸੀਂ ਸੱਚਾਈ ਪਾ ਸਕਦੇ ਹਾਂ। ਸੰਸਾਰ ਦਾ ਇਨਸਾਨ ਸਮੇਤ ਅਸਲੀ ਨਜ਼ਰੀਆ ਮਾਦੀ ਤਾਰੀਖ ਵਿੱਚ ਨਹੀਂ ਬਲਕਿ ਰੂਹਾਨੀ ਤਰੱਕੀ ਵਿੱਚ ਹੈ। ਇਲਹਾਮੀ ਸੋਚ ਸੰਸਾਰ ਦੇ ਇੱਕ ਮਾਦੀ ਜਿਸਮਾਨੀ ਤੇ ਫਾਨੀ ਨਜ਼ਰੀਏ ਨੂੰ ਤਰਕ ਕਰਦੀ ਤੇ ਰੂਹਾਨੀ ਤੇ ਲਾਫਾਨੀ ਨੂੰ ਅਪਣਾਉਂਦੀ ਹੈ। ਬਸ ਰੂਹਾਨੀ ਇਰਤਕਾਈ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਹੈ। ਮਾਦੀ ਫਹਿਮ ਵਜੂਦੀਆਂ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਉਰ ਨੂੰ ਹਮੇਸ਼ਾ ਦੀ ਸੱਚਾਈ ਵਿੱਚ ਉੱਚਾ ਕਰਦਾ ਹੈ। ਇਨਸਾਨੀਅਤ ਰੂਹਾਨੀ ਸਮਝ ਵਿੱਚ ਪਾਪ ਦੇ ਫਹਿਮ ਵਿੱਚੋਂ ਹੌਲੀ ਹੌਲੀ ਬਾਹਰ ਨਿਕਲਦੀ ਏ। ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਪਸੰਦੀਦਗੀ ਮਸੀਹੀ ਮਮਲਕਤ ਨੂੰ ਬੇੜੀਆਂ ਵਿੱਚ ਜਕੜ ਦਿੰਦੀ ਏ। ਜੋ ਕੁਝ ਸਿਆਣ ਹਯਾਤੀ ਸੱਚਾਈ ਤੇ ਪਿਆਰ ਦਾ ਪਰਛਾਵਾਂ ਬਣਦਾ ਏ ਉਹ ਰੂਹਾਨੀ ਤੌਰ ਤੇ ਸਮਝਿਆ ਤੇ ਸਾਹਮਣੇ ਲਿਆਇਆ ਜਾਂਦਾ ਏ, ਪਰ ਇਹ ਬਿਆਨ ਐਸ ਹਮੇਸ਼ਾ ਦੀ ਸੱਚਾਈ ਦੀ ਮੁਖਾਲਫਤ ਕਰਦਾ ਏ ਕਿ ਇਨਸਾਨ ਨੇ ਰੂਹਾਨੀ ਤੇ ਮਾਦੀ ਦੋਵਾਂ ਤਰ੍ਹਾਂ ਜਾਂ ਰੱਬ ਤੇ ਇਨਸਾਨ ਦੋਵਾਂ ਵੱਲੋਂ ਜਨਮ ਲਿਆ ਤੇ ਫਰੋਗ ਪਾਇਆ ਏ। ਜ਼ਮਾਨਿਆਂ ਦੀ ਸਾਰੀ ਖੁਦਨੁਮਾਈ ਇਹਨਾਂ ਦੋਵਾਂ ਤਜ਼ਾਦਾਂ ਨੂੰ ਸੱਚ ਕਦੀ ਨਹੀਂ ਬਣਾ ਸਕਦੀ। ਇਲਾਹੀ ਸਾਇੰਸ ਇਸ ਭਰਮ ਦੀ ਜੜ ਉੱਤੇ ਕੁਹਾੜਾ ਰੱਖਦੀ ਏ ਕਿ ਹਯਾਤੀ ਜਾਂ ਸਿਆਣ ਮਾਦੀ ਬਦਨ ਦੇ ਵਿੱਚੋਂ ਜਾਂ ਪਾਰੋਂ ਬਣਾਈ ਗਈ ਏ ਤੇ ਸਾਇੰਸ ਨਤੀਜੇ ਦੇ ਤੌਰ ਤੇ ਗਲਤੀ ਆਪ ਤਬਾਹ ਹੋਣ ਦੇ ਪਾਰੋਂ ਇਸ ਭਰਮ ਨੂੰ ਨੇਸਤ ਕਰਦੀ ਏ ਤੇ ਹਯਾਤੀ ਦੀ ਸਾਇੰਸ ਦੇ ਫਹਿਮ ਨੂੰ ਸੋਹਣਾ ਬਣਾਉਂਦੀ ਏ। ਕ੍ਰਿਸਚਨ ਸਾਇੰਸ ਤਖਲੀਕ ਨੂੰ ਨਹੀਂ ਬਲਕਿ ਅਫਸ਼ਾਈ ਨੂੰ ਪੇਸ਼ ਕਰਦੀ ਏ। ਇਹ ਮਾਲੀਕਿਊਲ ਤੋਂ ਸਿਆਣ ਤੀਕਰ ਮਾਦੀ ਤਰੱਕੀ ਨੂੰ ਨਹੀਂ ਬਲਕਿ ਇਨਸਾਨ ਤੇ ਸੰਸਾਰ ਲਈ ਇਲਾਹੀ ਸਿਆਣ ਦੀ ਅਨਾਇਤ ਨੂੰ ਜ਼ਾਹਿਰ ਕਰਦੀ ਏ। ਮੁਨਾਸਬ ਤੌਰ ਤੇ ਜਦ ਇਨਸਾਨੀ ਨਸਲ ਅਬਦੀ ਦੇ ਨਾਲ ਰਾਬਤਿਆਂ ਨੂੰ ਮੁਕਾ ਦਿੰਦੀ ਏ ਤੇ ਹਮ-ਆਹੰਗ ਹਸਤੀ ਨੂੰ ਰੂਹਾਨੀ ਤੌਰ ਤੇ ਸਮਝਿਆ ਜਾਵੇਗਾ ਤੇ ਉਹ ਇਨਸਾਨ ਜ਼ਾਹਰ ਹੋਵੇਗਾ ਜਿਹੜਾ ਜ਼ਮੀਨੀ ਨਾ ਹੋਵੇ ਬਲਕਿ ਰੱਬ ਦੇ ਨਾਲ ਬਾਹਮ ਹੋਵੇ। ਇਹ ਸਾਇੰਸੀ ਅਸਲੀਅਤ ਵੀ ਇਨਸਾਨ ਤੇ ਸੰਸਾਰ ਰੂਹ ਨਾਲ ਮੁਰਤਬ ਹੁੰਦੇ ਨੇ ਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ। ਇਲਾਹੀ ਸਾਇੰਸ ਵਿੱਚ ਇੰਨੀ ਹੀ ਮਜ਼ਬੂਤ ਹੁੰਦੀ ਏ ਜਿੰਨਾ ਇਹ ਸਬੂਤ ਏ ਕਿ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਕਿ ਰੱਬ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ। ਪਹਿਲੇ ਤੋਂ ਤਖਲੀਕਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਪਾਉਂਦੇ ਨੇ ਜਦੋਂ ਇਨਸਾਨ ਹਸਤੀ ਦੀ ਸੱਚਾਈ ਨੂੰ ਪਾ ਲੈਂਦਾ ਹੈ। ਸੱਚਾਈ ਇਹ ਹੈ ਕਿ ਅਸਲੀ ਮਿਸਾਲੀ ਇਨਸਾਨ ਇਸੇ ਤਨਾਸਬ ਵਿੱਚ ਜ਼ਾਹਰ ਹੁੰਦੇ ਨੇ ਜਦ ਝੂਠੇ ਤੇ ਮਾਦੀ ਗਾਇਬ ਹੁੰਦੇ ਨੇ। ਮਜ਼ੀਦ ਵਿਆਹ ਨਾ ਕਰਨਾ ਜਾਂ ਵਿਆਹ ਵਿੱਚ ਦਿੱਤੇ ਜਾਣਾ ਨਾ ਹੀ ਇਨਸਾਨ ਦੇ ਤਸਲਸਲ ਨੂੰ ਬੰਦ ਕਰਦਾ ਹੈ ਤੇ ਨਾ ਹੀ ਰੱਬ ਦੇ ਲਾਮਤਨਾਹੀ ਮਨਸੂਬੇ ਵਿੱਚ ਉਹਦੀ ਵੱਧਦੀ ਹੋਈ ਤਾਦਾਦ ਦੇ ਫਹਿਮ ਨੂੰ ਬੰਦ ਕਰਦਾ ਹੈ। ਰੂਹਾਨੀ ਤੌਰ ਤੇ ਇਹ ਸਮਝਣਾ ਕਿ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸਹੀਫਿਆਂ ਦੀ ਤਸਦੀਕ ਕਰਦਾ
ਅਲੈਦਗੀ ਜਾਂ ਪੀੜ ਤੇ ਅਜ਼ਲੀ ਤੇ ਕਾਮਲ ਤੇ ਅਬਦੀ ਇਨਸਾਨ ਦੀ ਮਿੱਠੀ ਯਕੀਨ ਦਹਾਨੀ ਦਵਾਉਂਦਾ ਹੈ। ਤਖਲੀਕੀ ਅਸੂਲ ਹਯਾਤੀ ਸੱਚਾਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਹੈ। ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਤੇ ਮੁਸ਼ਤਮਿਲ ਹੈ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀਹ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਹੁਣ ਮੈਂ ਮੀਰ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਕਰਨ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।